ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਖਬਰ ਆ ਰਹੀ ਹੈ ਕਿ ਗੁਰਪਤਵੰਤ ਸਿੰਘ ਪੰਨੂ ਹੁਣਾਂ ਦੇ ਨਜ਼ਦੀਕੀ ਇੱਕ ਨੌਜਵਾਨ ਦੇ ਘਰ ਦੇ ਉੱਤੇ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਹੈਗੀਆਂ ਆ। ਇਹ ਸਾਰੇ ਹੀ ਜਿੰਨੇ ਮੇਜਰ ਨਿਊਜ਼ਪੇਪਰਸ ਹੈਗੇ, ਇੰਡੀਪੈਂਡੈਂਟ, ਗਲੋਬ ਐਂਡ ਮੇਲ, ਜਿੰਨੇ ਵੀ ਕੈਨੇਡਾ ਦੇ ਆ, ਉਹ ਇਹ ਰਿਪੋਰਟ ਕਰ ਰਹੇ ਆ। ਇੰਦਰਜੀਤ ਸਿੰਘ ਗੋਸਲ ਜੋ ਖਾਲਿਸਤਾਨ ਮੂਵਮੈਂਟ ਦੇ ਸਪੋਰਟਰ ਹੈਗੇ ਆ, ਬੜੇ ਲੰਮੇ ਸਮੇਂ ਤੋਂ ਉਹ ਜੁੜੇ ਹੋਏ ਹੈਗੇ ਆ। ਕਹਿੰਦੇ ਪਈ ਆਪਣੇ ਰੈਫਰੈਂਡਮ ਵਾਲੇ ਜਿਹੜੇ ਵੀਰ ਆ ਉਹਨਾਂ ਦੇ ਨਾਲ, ਤੇ ਇਹ ਦੂਜੀ ਇਨਸੀਡੈਂਟ ਹੋ ਗਈ। ਇਸ ਤੋਂ ਕੁਝ ਦਿਨ ਪਹਿਲਾਂ ਸਰੀ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਸਾਥੀ ਦੇ ਉੱਤੇ ਵੀ ਗੋਲੀਆਂ ਜਿਹੜੀਆਂ ਚੱਲੀਆਂ ਸੀਗੀਆਂ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਕੈਨੇਡਾ ਦੀ ਸਰਕਾਰ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੈਗਾ, ਜਿਹੜੀ ਸਿੱਖ ਆਰਗੇਨਾਈਜੇਸ਼ਨਸ ਉਹਨਾਂ ਵੱਲੋਂ ਵੀ, ਵੀ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈਗਾ। ਇੰਨਾ ਲੰਮਾ ਸਮਾਂ ਹੋ ਗਿਆ ਜਦੋਂ ਕਿ ਇਹ ਕਲੀਅਰ ਕੱਟ ਗੱਲ ਹੋ ਚੁੱਕੀ ਹੈਗੀ ਆ ਵੀ ਇੰਡੀਆ ਦੇ ਜਿਹੜੇ ਭਾਰਤ ਦੇ ਏਜੰਟ ਹੈਗੇ ਆ, ਉਹ ਇਹ ਸਾਰੇ ਕਾਸੇ ਦੇ ਵਿੱਚ ਇਨਵੋਲਵ ਸੀ, ਨਿੱਜਰ ਦੀ ਹੱਤਿਆ ਦੇ ਵਿੱਚ ਤੇ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਉੱਤੇ ਉਹਨਾਂ ਨੂੰ ਮਾਰਨ ਦੇ ਕੇਸ ਦੇ ਵਿੱਚ। ਟਾਈਲਰ ਵੈਲ ਮੋਰੀਨਾ ਪੀਲ ਰੀਜਨਲ ਪੁਲਿਸ ਦੇ ਜੋ ਆਫੀਸਰ ਆ, ਉਹਨਾਂ ਨੇ ਕਿਹਾ ਵੀ ਜਿੱਥੇ ਗੋਲੀ ਲੱਗੀ ਗਈ ਆ ਉੱਥੇ ਜਿਹੜਾ ਗੋਸਲ ਆ ਉਹਦਾ ਘਰ ਓਨਟਾਰੀਓ ਸਟੇਟ ਦੇ ਵਿੱਚ ਕੰਸਟਰਕਸ਼ਨ ਚੱਲ ਰਹੀ ਸੀ। ਕਿਸੇ ਦੇ ਕੋਈ ਸੱਟ ਚੋਟ ਨਹੀਂ ਲੱਗੀ ਹੈਗੀ, ਪਰ ਇਹ ਸੈਕੰਡ ਅਕਰੈਂਸ ਹੋਈ ਆ ਕਿਸੇ ਵੀ ਸਿੱਖ ਐਕਟਿਵਿਸਟ ਦੇ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਿੱਥੇ ਅਟੈਕ ਕੀਤਾ ਗਿਆ ਹੈਗਾ। ਜੀ ਬਿਲਕੁਲ। ਸੋ ਇਹ ਜਿਹੜੇ ਸਿੱਖ ਫਾਰ ਜਸਟਿਸ ਦੇ ਲੀਗਲ ਕਾਉਂਸਲ ਆ, ਗੁਰਪਤਵੰਤ ਪੰਨੂ ਹੋਣਾ ਨੇ ਖੁਦ ਜਿਹੜੀ ਚਿੱਠੀ ਆ ਟਵਿੱਟਰ ਦੇ ਉੱਤੇ ਇਸ ਚੀਜ਼ ਦੇ ਬਾਬਤ ਜਿਹੜੀ ਉਹ ਪਾਈ ਹੈਗੀ ਆ। ਸੋ ਉਸ ਤੋਂ ਬਾਅਦ 'ਚ ਜਿਹੜਾ ਕੀ ਹੋਇਆ ਜੀ, ਹਰਜੋਤ ਸਿੰਘ ਜੀ, ਵੀ ਇੱਕ ਇੰਡੀਆ ਦਾ ਵੈਰੀਫਾਈਡ ਅੰਕਸ਼ਿਤ ਕਰਕੇ ਨਾਂ ਦਾ ਅਕਾਊਂਟ ਆ, ਉਹਨੇ ਜ਼ਿੰਮੇਵਾਰੀ ਵੀ ਜਿਹੜੀ ਉਹ ਲਈ, ਵੀ ਕਹਿੰਦੇ ਵੀ ਇਹ ਕੰਮ ਜਿਹੜਾ ਆ ਉਹ ਅਸੀਂ ਕੀਤਾ ਹੈਗਾ ਆ। ਸੋ ਇਹ ਆਲਰੇਡੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਕਰ ਰਹੇ ਆ। ਪਰ ਹਰਜੋਤ ਸਿੰਘ ਜੀ, ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਜਿਹੜੀ ਕੈਨੇਡਾ ਦੀ ਪੁਲਿਸ ਆ ਉਹ ਇਸ ਟਾਈਮ ਲੱਸੀ ਜਿਹੜੀ ਉਹ ਹੋਈ ਪਈ ਆ। ਦਿਨ ਦਿਹਾੜੇ ਉੱਥੇ ਸ਼ਰੇਆਮ ਕਤਲੇਆਮ ਜਿਹੜੇ ਆ ਉਹ ਹੋ ਰਹੇ ਆ, ਤੇ ਉਹਨਾਂ ਦੇ ਹੱਥ ਵੱਸ ਕੁਛ ਵੀ ਜਿਹੜਾ ਉਹ ਲੱਗਦਾ ਨਹੀਂ ਵੀ ਨਜ਼ਰ ਆ ਰਿਹਾ ਆ। ਗੈਂਗ ਵਾਇਲੈਂਸ ਦੇ ਨਾਲ ਨਾਲ ਇਸ ਤਰੀਕੇ ਦੇ ਨਾਲ ਬਾਹਰਲੇ ਮੁਲਕ ਦੇ ਲੋਕ ਆ ਕੇ ਜਿਹੜਾ ਕੋਈ ਆਜ਼ਾਦ ਪਸੰਦ ਆਪਣੀ ਗੱਲ ਕਰ ਰਿਹਾ ਆ, ਜਾਂ ਫਰੀਡਮ ਆਫ ਸਪੀਚ ਦੀ ਜਿਹੜੀ ਦੀ ਵੀ ਗੱਲ ਕਰੀਏ, ਤਾਂ ਉਹਨਾਂ ਦੇ ਉੱਤੇ ਸ਼ਰੇਆਮ ਗੋਲੀਆਂ ਚੱਲ ਰਹੀਆਂ। ਕਿਸੇ ਦਾ ਨਿਆਣਾ ਬਾਲ ਬਚਦਾ ਆ, ਉਹ ਅੰਡਰ ਕੰਸਟਰਕਸ਼ਨ ਸੀਗਾ ਘਰ, ਜਿੱਥੇ ਕਹਿੰਦੇ ਵੀ ਉਹ ਰੋਜ਼ ਮੁੰਡਾ ਆਪ ਆਉਂਦਾ ਹੁੰਦਾ ਸੀਗਾ, ਉਹਦੇ ਉੱਤੇ ਜਿਹੜੀਆਂ ਇਹ ਗੋਲੀਆਂ ਚਲਾਈਆਂ ਹੈਗੀਆਂ ਜੀ। ਅਗਲੀ ਖਬਰ ਵੱਲ ਚਲੀਏ। ਜਿਹੜਾ ਭਾਰਤੀ ਸਰਕਾਰ ਆ ਉਹ ਤਾਂ ਤੁਹਾਡੇ ਸਾਹਮਣੇ ਹੀ ਆ, ਜੋ ਮਿਨੋਰਟੀ ਦੇ ਨਾਲ ਕਰਦੀ ਰਹਿੰਦੀ ਆ, ਪਰ ਉੱਥੇ ਦਾ ਜਿਹੜਾ ਮੀਡੀਆ ਆ ਉਹ ਬਹੁਤ ਵਾਰ ਕੈਨੇਡਾ ਨੂੰ, ਅਮਰੀਕਾ ਨੂੰ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਕੇ, ਇਹ ਜਿਨ੍ਹਾਂ ਮੁਲਕਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਮੂਲ ਦੇ ਲੋਕ ਪਹੁੰਚ ਰਹੇ ਆ ਰਹੇ ਆ, ਉਹਨਾਂ ਦੇ ਅਗੇਂਸਟ ਖਬਰਾਂ ਲਾਉਂਦਾ ਰਹਿੰਦਾ ਆ। ਅੱਜ ਮੈਂ ਤੁਹਾਡੇ ਨਾਲ ਨਿਊਜ਼ ਵੀਕ ਦੀ ਜਿਹੜੀ ਕੱਲ ਉਹਨਾਂ ਨੇ ਬੜੀ ਡਿਟੇਲ ਰਿਪੋਰਟ ਛਾਪੀ ਹੈਗੀ ਆ, ਉਹ ਸਾਂਝੀ ਕਰਨ ਜਾ ਰਹੇ ਆ ਕਿ ਕੈਲੀਫੋਰਨੀਆ ਸੀਜ਼ ਰੈਕਡ ਨੰਬਰ ਆਫ ਇੰਡੀਅਨ ਮਾਈਗ੍ਰੈਂਟਸ ਐਟ ਬਾਰਡਰ। ਸੋ ਉਹ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇੰਡੀਆ ਦੇ ਜਿਹੜੇ ਮਾਈਗ੍ਰੈਂਟਸ ਆ, ਚਾਹੇ ਉਹ ਲੀਗਲ ਆ ਜਾਂ ਇਲੀਗਲ, ਪਹੁੰਚ ਰਹੇ ਹੈਗੇ ਆ। 9,88,900 ਮਾਈਗ੍ਰੈਂਟਸ ਇਹ ਨਿਊਜ਼ ਵੀਕ ਦੇ ਮੁਤਾਬਕ US ਬਾਰਡਰ ਦੇ ਉੱਤੇ ਸਿਰਫ 3 ਮਹੀਨਿਆਂ ਦੇ ਵਿੱਚ ਪਿਛਲੇ ਸਾਲ ਪਹੁੰਚੇ। ਅਕਤੂਬਰ, ਨਵੰਬਰ ਤੇ ਦਸੰਬਰ ਦੇ ਵਿੱਚ 3 ਮਹੀਨਿਆਂ 'ਚ 1 ਮਿਲੀਅਨ ਮਾਈਗ੍ਰੈਂਟਸ ਬਾਰਡਰ ਤੋਂ ਜੋ ਇੱਧਰ ਹੈਗਾ ਟੈਕਸਸ ਵਾਲਾ ਜਾਂ ਕੈਲੀਫੋਰਨੀਆ ਵਾਲਾ ਪਹੁੰਚੇ ਹੈਗੇ ਆ। ਤੇ ਇਕੱਲੇ ਦਸੰਬਰ ਦੇ ਵਿੱਚ 3,71,036 ਲੋਕ ਪਹੁੰਚੇ ਹੈਗੇ ਆ। ਸੋ ਉਹਦੇ ਵਿੱਚ ਉਹਨਾਂ ਨੇ ਫੋਟੋਆਂ ਵੀ ਲਾਈਆਂ, ਦਸਤਾਰਧਾਰੀ ਸਿੱਖ ਵੀ ਹੈਗੇ ਆ। ਕਹਿੰਦੇ ਵੀ ਇੰਡੀਆ ਤੋਂ 2021 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਬਾਈਡਨ ਹੁਣੀ ਆਏ ਆ, ਉਸ ਟਾਈਮ ਦੇ ਉੱਤੇ ਬੜੀ ਘੱਟ ਗਿਣਤੀ ਦੇ ਵਿੱਚ ਜਿਹੜੇ ਲੋਕ ਪਹੁੰਚੇ ਸੀ ਇਸ ਬਾਰਡਰ ਕ੍ਰਾਸ ਕਰਕੇ, ਤੇ 30,662 ਮਾਈਗ੍ਰੈਂਟਸ ਜੋ ਆ ਉਹ ਪਿਛਲੇ ਸਾਲ 2022 ਚ ਸੀ, ਤੇ 2023 ਦੇ ਵਿੱਚ ਇਹ ਵੱਧ ਕੇ 2021 ਦੇ ਵਿੱਚ ਸੀਗੇ ਇਹ 30,662 ਜੀ, ਤੇ 22 ਦੇ ਵਿੱਚ 63,987, ਤੇ 23 ਦੇ ਵਿੱਚ ਪਿਛਲੇ ਸਾਲ 96,917 ਲੋਕ ਭਾਰਤੀ ਮੂਲ ਦੇ ਬਾਰਡਰ ਕ੍ਰਾਸ ਕਰਕੇ ਆਏ ਆ। ਜੇ ਓਵਰਆਲ ਕਹਿੰਦੇ ਦੇਖਿਆ ਜਾਵੇ, ਸਪੈਨਿਸ਼ ਮੂਲ ਦੇ ਲੋਕਾਂ ਨਾਲੋਂ ਦੂਜੇ ਨੰਬਰ ਦੇ ਉੱਤੇ ਇਹ ਨੰਬਰ
ਆ ਰਿਹਾ ਹੈਗਾ। ਤੁਸੀਂ ਹੁਣ ਇੱਥੋਂ ਅੰਦਾਜ਼ਾ ਲਾ ਲਓ ਵੀ ਜਿਹੜਾ ਉੱਥੇ ਦਾ ਮੀਡੀਆ ਕੀ ਕਹਿੰਦਾ ਰਹਿੰਦਾ ਤੇ ਇੱਥੇ ਦਾ ਜਿਹੜੀ ਰਿਐਲਿਟੀ ਆ ਨਿਊਜ਼ ਵੀਕ ਮੈਗਜ਼ੀਨ ਉਹ ਕੀ ਕਹਿ ਰਿਹਾ ਹੈਗਾ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਕਹਿੰਦੇ ਵੀ ਬੇ ਏਰੀਏ ਦੇ ਵਿੱਚ ਦੋ ਬਿਗੇਸਟ ਕਾਉਂਟੀਜ਼ ਆ, ਇੱਕ ਸੈਂਟਾ ਕਲਾਰਾ ਤੇ ਅਲਾਮੀਡਾ ਕਾਉਂਟੀ, ਜਿੱਥੇ 2.5 ਲੱਖ ਤੋਂ ਵੱਧ ਭਾਰਤੀ ਮੂਲ ਦੇ ਲੋਕ ਇਸ ਟਾਈਮ ਰਹਿੰਦੇ ਆ। ਉਹ ਇਹ ਨਹੀਂ ਵੀ ਮਤਲਬ ਇਲੀਗਲ ਜਾਂ ਲੀਗਲ, ਉਹਨਾਂ 'ਚ ਲੀਗਲ ਬਹੁਤ ਵੱਡੀ ਗਿਣਤੀ ਦੇ ਵਿੱਚ ਆ। ਸੋ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਮੁਤਾਬਕ ਬਹੁਤ ਤੇਜ਼ੀ ਦੇ ਨਾਲ ਵੱਧਦੀ ਜਾ ਰਹੀ ਆ। ਕਹਿੰਦੇ ਈਵਨ 2.7 ਮਿਲੀਅਨ ਇੰਡੀਅਨ ਇਮੀਗ੍ਰੈਂਟਸ USA ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਨੇ ਹੁਣ ਆਲਰੇਡੀ ਚਾਈਨੀਜ਼ ਤੇ ਫਿਲੀਪੀਨੋ ਮੂਲ ਦੇ ਇਮੀਗ੍ਰੈਂਟਸ ਨੂੰ ਕ੍ਰਾਸ ਕਰ ਦਿੱਤਾ ਹੈਗਾ। ਸੋ ਪਹਿਲੇ ਨੰਬਰ ਤੇ ਸਪੈਨਿਸ਼ ਆ, ਦੂਜੇ ਤੇ ਹੁਣ ਭਾਰਤੀ ਮੂਲ ਦੇ ਲੋਕ ਜਿਹੜੇ ਇਹ ਅਮਰੀਕਾ ਦੇ ਵਿੱਚ ਹੋ ਗਏ ਆ। ਇੰਡੀਅਨ ਮਾਈਗ੍ਰੈਂਟਸ 6% US ਦੀ ਜਿਹੜੀ ਫੋਰਨ ਬੋਰਨ ਪੋਪੂਲੇਸ਼ਨ ਆ 2021 ਦੀ, ਉਹਦਾ ਜਿਹੜਾ ਨੰਬਰ ਬਣਦਾ ਹੈਗਾ। ਸਾਊਥ ਬਾਰਡਰ ਦੇ ਉੱਤੇ ਇੱਕ ਵਕੀਲ ਆ ਇੰਡੀਆ ਦਾ, ਮੁਜ਼ੱਫਰ ਚਿਸ਼ਤੀ, ਉਹ ਕਹਿੰਦਾ ਵੀ ਹੁਣ ਸਿਚੁਏਸ਼ਨ ਤਾਂ ਇਹ ਬਣੀ ਹੋਈ ਆ ਵੀ ਜੇ ਕਿਸੇ ਨੇ ਵੀਜ਼ਾ ਲੈ ਕੇ ਆਣਾ, ਇਹ ਨਿਊਜ਼ ਵੀਕ ਦੇ ਵਿੱਚ ਲਿਖਿਆ, ਮੈਂ ਨਹੀਂ ਕਹਿ ਰਿਹਾ, ਜੇ ਕਿਸੇ ਨੇ ਕਹਿੰਦੇ ਦਿੱਲੀ ਵੀਜ਼ਾ ਲੈਣਾ ਆ, ਉੱਥੇ ਬਹੁਤ ਲੰਮੀ ਵੇਟ ਕਰਨੀ ਪੈਂਦੀ। ਉਹ ਕਹਿੰਦਾ ਉਹਦੇ ਨਾਲੋਂ ਤਾਂ ਵਧੀਆ ਵੀ ਆਪਾਂ ਸਦਰਨ ਬਾਰਡਰ ਤੋਂ ਬੜੀ ਤੇਜ਼ੀ ਦੇ ਨਾਲ ਉੱਥੇ ਪਹੁੰਚ ਸਕਦੇ ਹਾਂ। ਉਹੀ ਗੱਲ ਜੀ ਜੀ ਬਿਲਕੁਲ।